ਹੁਣ ਵੇਖੋ ਜੀ ਸਾਡੇ ਲੂਣ है ਜਿਹੜਾ ਪਾਕਿਸਤਾਨੀ ਲੂਣ ਹੈ ਸਾਨੂੰ 50 ਰੁਪਏ ਕਿਲੋ ਉੱਥੇ ਮਿਲਦਾ ਕਿੱਡਾ ਅੱਛਾ ਲੂਣ ਹੈ ਤੇ ਇਧਰ ਤੁਹਾਡੇ 4-5 ਰੁਪਏ ਕਿਲੋ। ਪਾਕਿਸਤਾਨ ਦੇ ਵਿੱਚ ਕਸੂਰ ਦੇ ਨਾਲ ਪਿੰਡ ਢੋਲਣ ਮੰਡੀ ਜਿਹਨੂੰ ਬੋਲਿਆ ਜਾਂਦਾ ਹੈ, ਨਾਲ ਹੀ ਉਸਮਾਨ ਇੱਕ ਉਸਮਾਨ ਵਾਲਾ ਉਸਮਾਨ ਮੰਡੀ ਵੀ ਉਹਨੂੰ ਬੋਲਿਆ ਜਾਂਦਾ ਹੈ, ਨਾਲ ਆ ਜੱਜਲ ਪਿੰਡ ਹੈ, ਨਾਲ ਆ ਦਾਊ ਕੇ ਤੇ ਬਾਕੀ ਕੁੱਲ ਮੁਕਲ ਉਹ ਪਾਸੇ ਰਹਿ ਗਏ ਪਾਕਪਟਨ ਵਾਲੇ ਰਾਇਨ ਤੇ। ਅਸੀਂ ਮਤਲਬ ਅਸੀਂ ਇਹ ਰੱਬ ਅੱਗੇ ਦੁਆ ਕਰਦੇ ਹਾਂ ਮਹਾਰਾਜ ਸਾਡੇ ਲੀਡਰਾਂ ਨੂੰ ਭਾਵੇਂ ਇੱਧਰ ਦੇ ਨੇ ਤੇ ਭਾਵੇਂ ਉੱਧਰ ਦੇ ਨੇ ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ੇ ਜਿਹੜੇ ਵਿਜਿਆਂ ਵਿੱਚ ਢਿੱਲ ਦੇਣ ਤੇ ਲੋਕ ਜਿਹੜੇ ਨੇ ਇੱਧਰਲੇ ਵੀ ਉੱਧਰ ਜਾ ਸਕਣ ਵਪਾਰ ਵਧੇ ਸਾਰਾ ਕੁਝ ਤੇ ਇਹ ਮਤਲਬ ਲੋਕ ਜਿਹੜੇ ਤਰੱਕੀ ਕਰਨ। अस्सलाम वालेकुम सत श्री अकाल प्रणाम दोस्तों। एक पिंड पंजाब का चैनल की टीम अज पहुंची सी ननकाना साहब के बाज़ारों के विच साढ़े चढ़ते पंजाब तो आए हुए साढ़े सरदार वीर जुत्तियां कुस्से लै रहे हैं तो इन्हों को आप पुछना भी कोई ज़्यादा रेट तो नहीं दुकानदार तुहानूं ला रहे और पाकिस्तान आके किस तरह लगा है। वेलकम कर दें जी पहले तो तुहानूं सारिਆਂ ਨੂੰ। सत श्री अकाल जी। अपना नाम दसो जी। मेरा नाम है सरदार लखवीर सिंह, ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਜੋ ਗੰਡਾ ਸਿੰਘ ਬਾਰਡਰ ਦੇ ਹੁਸੈਨੀ ਵਾਲਾ ਬਾਰਡਰ ਦੇ ਲਾਗੇ ਹੈ। ਸਾਨੂੰ ਇੱਥੇ ਆ ਕੇ ਬਹੁਤ ਹੀ ਚੰਗਾ ਲੱਗਿਆ ਹੈ, ਇੰਨਾ ਕਿ ਚੰਗਾ ਲੱਗਿਆ ਕਿ ਸਾਡੇ ਦਿਲ ਨੂੰ ਸਕੂਨ ਮਿਲਿਆ ਹੈ। ਤੇ ਉਸ ਤੋਂ ਉਪਰੰਤ ਅਸੀਂ ਗੁਰਦੁਆਰਾ ਸਾਹਿਬ ਸ਼੍ਰੀ ਨਨਕਾਣਾ ਸਾਹਿਬ ਹੋਰ ਜਿੰਨੇ ਵੀ ਲੋਕਲ ਗੁਰਦੁਆਰੇ ਹੈ ਸਭ ਦੇ ਵਿੱਚ ਪਹੁੰਚੇ ਆ, ਦਰਸ਼ਨ ਦੀਦਾਰ ਕੀਤੇ ਨੇ, ਬੜਾ ਹੀ ਆਨੰਦ ਪ੍ਰਾਪਤ ਹੋਇਆ ਹੈ। ਤੇ ਉਸ ਤੋਂ ਉਪਰੰਤ ਜਿਹੜੀਆਂ ਇੱਧਰ ਦੀਆਂ ਸਰਕਾਰਾਂ ਵੀ ਚੰਗੀਆਂ ਨੇ ਉੱਧਰ ਦੀਆਂ ਸਰਕਾਰਾਂ ਵੀ ਚੰਗੀਆਂ ਨੇ, ਸਾਰੇ ਬਹੁਤ ਜਦੋਂ ਅਸੀਂ ਤੁਹਾਨੂੰ ਮਿਲੇ ਆ ਤੇ ਹੋਰ ਜਿੰਨੇ ਵੀ ਸਾਡੇ ਵੀਰ ਸਾਨੂੰ ਮਿਲੇ ਨੇ ਉਹਨਾਂ ਨੂੰ ਮਿਲ ਕੇ ਸਾਨੂੰ ਬਹੁਤ ਹੀ ਵਧੀਆ ਲੱਗਾ ਕਿਉਂਕਿ ਇਹ ਵੀ ਪੰਜਾਬ ਸਾਡਾ ਉਹ ਵੀ ਪੰਜਾਬ ਸਾਡਾ ਹੈ, ਕਿਉਂਕਿ ਇਹ ਵੀ ਖੂਨ ਸਾਡਾ ਉਹ ਵੀ ਸਾਡਾ ਖੂਨ ਹੈ। ਤੁਸੀਂ ਸਾਡਾ ਖੂਨ ਹੋ, ਅਸੀਂ ਉਹ ਵੀ ਸਾਡਾ ਪੰਜਾਬ ਸੀ। ਕਿਸ ਕਾਰਨ ਪਤਾ ਨਹੀਂ 1947 ਦਾ ਕੋਈ ਚੱਕਰ ਚੱਲਿਆ, ਉਹਦੇ ਕਾਰਨ ਲੋਕਾਂ ਨੂੰ ਬਦਲਣਾ ਪਿਆ। 47 ਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਦੁੱਖ ਭੋਗਿਆ, ਬਹੁਤ ਹੀ ਮਾੜੀ ਹੋਈ ਹੈ ਲੋਕਾਂ ਦੇ ਨਾਲ, ਇੱਧਰ ਵਾਲੇ ਉੱਧਰ ਤੇ ਉੱਧਰ ਵਾਲੇ ਇੱਧਰ। ਤੇ ਅੱਜ ਸਾਨੂੰ ਇੱਥੇ ਆਣ ਕੇ ਬੜਾ ਹੀ ਆਨੰਦ ਪ੍ਰਾਪਤ ਹੋਇਆ। ਲਸਾਰੀ ਸਾਹਿਬ ਜੀ ਤੁਸੀਂ ਸਾਡੇ ਵੀਰ ਹੋ ਔਰ ਸਾਨੂੰ ਮਿਲੇ ਜੇ ਔਰ ਸਾਡੀ ਇੰਟਰਵਿਊ ਲੈ ਕੇ ਬਹੁਤ ਹੀ ਤੁਸੀਂ ਵਧੀਆ ਕੀਤਾ ਹੈ ਕਿਉਂਕਿ ਤੁਸੀਂ ਸਾਡਾ ਖੂਨ ਹੋ। ਤੇ ਮੈਂ ਬਹੁਤ ਇੰਨਾ ਕੁਝ ਕਹਿਣਾ ਚਾਹੁੰਦਾ ਤੇ ਮੈਨੂੰ ਬੜਾ ਹੀ ਆਨੰਦ ਪ੍ਰਾਪਤ ਹੋਇਆ ਪਾਕਿਸਤਾਨ ਦੀ ਧਰਤੀ ਤੇ। पहली बार आए हो? ਹਾਂਜੀ ਹਾਂਜੀ ਵੀਰ ਜੀ, ਪਹਿਲੀ ਵਾਰ ਪਹੁੰਚੇ ਹਾਂ ਜੀ, ਪਹਿਲੀ ਵਾਰ ਦਰਸ਼ਨ ਕੀਤੇ ਆ ਔਰ ਇਹਨਾਂ ਦਾ ਸਲੂਕ ਵੇਖ ਕੇ ਔਰ ਸਾਡੇ ਜਿਹੜੇ ਫੌਜੀ ਸਾਹਿਬਾਨ ਜਿੰਨੇ ਵੀ ਸਾਡੀ ਸਿਕਿਉਰਿਟੀ ਹੈ ਇਹਨਾਂ ਨੇ ਸਾਡਾ ਬਹੁਤ ਹੀ ਮਾਣ ਕੀਤਾ ਹੈ। ਅੱਜ ਜਿੰਨੇ ਵੀ ਵੀਰ ਤੁਰ ਫਿਰ ਰਹੇ ਨੇ ਇਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਔਰ ਬੁਲਾਇਆ ਚਲਾਇਆ ਹੈ ਔਰ ਸਾਡੀ ਖਿਦਮਤ ਕੀਤੀ ਹੈ। ਤੁਹਾਨੂੰ ਤਿਆਰ ਕਿਹਨੇ ਕੀਤਾ ਇੱਥੇ ਆਉਣ ਲਈ ਵੀ ਜਾਣਾ ਚਾਹੀਦਾ? ਸਾਨੂੰ ਤਿਆਰ ਕੀਤਾ ਜੀ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਫਿਰੋਜ਼ਪੁਰ ਵਿੱਚ ਹੁੰਦਾ ਹੈ ਤੇ ਸਾਡੇ ਮਾਨਯੋਗ ਦਲਜੀਤ ਸਿੰਘ ਜੀ ਸਿੱਧੂ ਸਾਹਿਬ ਸਰਪੰਚ ਸਾਹਿਬ ਜੋ ਸਾਡੇ ਮਾਲਮ ਦੇ ਨੇ, ਉਹ ਮੇਰੇ ਕਲਾਸ ਫੈਲੋ ਵੀ ਨੇ, ਅਸੀਂ ਇਕੱਠੇ ਪੜ੍ਹਦੇ ਰਹੇ ਹਾਂ। ਉਹ ਕਹਿੰਦੇ ਲਖਵੀਰ ਸਿੰਘ ਜੀ ਤੁਹਾਡਾ ਵੀਜ਼ਾ ਲਵਾਈਏ, ਤੁਸੀਂ ਚਲੀਏ ਆਪਾਂ ਨਾਲੇ ਪੰਜਾ ਸਾਹਿਬ ਦੇ ਦਰਸ਼ਨ ਕਰੀਏ, ਨਾਲੇ ਲਾਹੌਰ ਦੇ ਦਰਸ਼ਨ ਕਰੀਏ, ਨਾਲੇ ਨਨਕਾਣਾ ਸਾਹਿਬ ਦੇ ਦਰਸ਼ਨ ਕਰੀਏ, ਨਾਲੇ ਕਰਤਾਰਪੁਰ ਸਾਹਿਬ ਦੇ ਅਸੀਂ ਦਰਸ਼ਨ ਕਰਾਂਗੇ। ਤੇ ਨਵਾਲੇ ਵੀਰ ਜੀ ਤੁਹਾਡਾ ਲਸਾਰੀ ਸਾਹਿਬ ਬਹੁਤ ਬਹੁਤ ਥੈਂਕ ਯੂ, ਤੁਹਾਡਾ ਧੰਨਵਾਦ। ਪਾਕਿਸਤਾਨ ਦੇ ਗੁਰਦੁਆਰੇ ਦੇਖ ਕੇ ਕਿਹੋ ਜਿਹਾ ਲੱਗਾ? ਬਹੁਤ ਵਧੀਆ ਲੱਗਿਆ। ਮੈਂ ਤਾਂ ਅੱਗੇ ਇਹਨਾਂ ਨੂੰ ਕਹਿ ਰਿਹਾ ਸਾਂ ਸਾਡੇ ਜਹੇਦਾਰ ਜੀ ਨਾਲ ਸਰਦਾਰ ਗੁਰਬਿੰਦਰ ਸਿੰਘ ਜੀ, ਗੁਰਮੁਖ ਸਿੰਘ ਜੀ, ਸਾਡੇ ਮਾਨਯੋਗ ਜਹੇਦਾਰ ਸਰਵਣ ਸਿੰਘ ਜੀ, ਇਹ ਬਹੁਤ ਇਤਿਹਾਸਕਾਰ ਨੇ ਵੀਰ। ਤੇ ਔਰ ਸਾਡੇ ਵੀਰ ਜੀ ਉਹ ਵੀ ਆਏ ਨੇ। ਅਸੀਂ ਜਦੋਂ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਔਰ ਸਾਫ ਸਫਾਈ ਦੇਖੀ ਹੈ ਤੇ ਸਾਨੂੰ ਬਹੁਤ ਹੀ ਬੜਾ ਹੀ ਆਨੰਦ ਔਰ ਬੜਾ ਹੀ ਸੋਹਣਾ ਲੱਗਿਆ। ਗੁਰਮੁਖ ਸਿੰਘ ਜੀ ਤੁਸੀਂ ਸੁਣਾਓ, ਤੁਸੀਂ ਵੀ ਇਸੇ ਏਰੀਏ 'ਚ ਹੀ ਆਏ? ਹਾਂਜੀ ਹਾਂਜੀ ਇਸ ਏਰੀਏ 'ਚ ਆਏ। ਹਾਂਜੀ ਹਾਂਜੀ ਪਹਿਲੀ ਵਾਰੀ ਆਏ ਹਾਂ ਜੀ। ਸੁਣਾਓ ਕਿਦਾਂ ਲੱਗਾ? ਬਹੁਤ ਵਧੀਆ ਲੱਗਾ ਜੀ, ਸਾਨੂੰ ਬਹੁਤ ਹੀ ਵਧੀਆ ਜ਼ਿਆਦਾ ਲੱਗਾ। ਕਿਸ ਪੱਖੋਂ ਬਹੁਤ ਵਧੀਆ ਲੱਗਾ? ਹਰ ਪਾਸੇ ਸਾਨੂੰ ਬਹੁਤ ਵਧੀਆ ਲੱਗਾ ਜੀ। ਇੱਕੋ ਪਾਸੇ ਦੱਸ ਦਿਓ ਨਾ। ਬਹੁਤ ਹੀ ਵਧੀਆ ਲੱਗਾ, ਜਿੱਧਰ ਦਾ ਵੀ ਲਾਈਏ ਸਾਨੂੰ ਬਹੁਤ ਹੀ ਪਿਆਰ ਕੀਤਾ ਇਹਨਾਂ ਨੂੰ ਸਾਨੂੰ। ਹਾਂਜੀ ਬਹੁਤ ਜ਼ਿਆਦਾ ਕੀਤਾ ਸਾਨੂੰ। ਹਾਂਜੀ ਆਪਣਾ ਜਿਹੜਾ ਪਿੰਡ ਆ ਉੱਥੇ ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? ਸਾਡਾ ਪਿੰਡ ਝੰਡਾ ਪੱਗਾ ਨਵਾਂ ਜੀ, ਮਖੂ ਦੇ ਨੇੜੇ ਜੀ। ਜ਼ਿਲ੍ਹਾ ਸਾਡਾ ਫਿਰੋਜ਼ਪੁਰ ਹੈ ਜੀ, ਜੀਰੇ 'ਚ ਪੈਂਦਾ ਸਾਡਾ। ਤੇ ਜਿਵੇਂ ਬਲ ਕੜਾਏ ਵਾਲਾ ਤੇ ਮੌਜੇ ਵਾਲਾ। ਹਾਂਜੀ ਬਾਈ ਜੀ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਜੀ ਸਰਵਣ ਸਿੰਘ ਆ। ਮੇਰੇ ਜੀ ਬੜੇ ਚਿਰ ਦੀ ਤਾਂਘ ਸੀ ਵੀ ਮੈਂ ਪਾਕਿਸਤਾਨ ਦੇ ਜਾ ਕੇ ਦਰਸ਼ਨ ਕਰਾਂ। ਹਾਂਜੀ ਮੈਂ ਪਹਿਲੀ ਵਾਰੀ ਆਇਆ। ਮੇਰੇ ਜਿਹੜੇ ਵੱਡੇ ਸੀ, ਮੇਰੇ ਦਾਦੇ, ਮੇਰੇ ਚਾਚੇ ਤਾਏ, ਉਹ ਲਾਹੌਰ ਦੇ ਨਾਲ ਸਾਡਾ ਪਿੰਡ ਹੈਗਾ ਜੀ ਵੜੈਚ ਆ ਲੋਕਾਂ ਦੇ ਕੋਲ, ਉੱਥੋਂ ਗਏ ਆ। ਤੁਸੀਂ ਵੜੈਚ ਹੋ? ਹਾਂਜੀ ਹਾਂਜੀ।
ਤੇ ਮੇਰੇ ਮਨ ਦੀ ਬੜੀ ਤਮੰਨਾ ਸੀ। ਮੈਨੂੰ ਅੱਜ ਮਤਲਬ ਪਾਕਿਸਤਾਨ ਆ ਕੇ ਮੈਨੂੰ ਬੜਾ ਸਕੂਨ ਮਿਲਿਆ ਤੇ ਜੋ ਮਤਲਬ ਇੱਥੋਂ ਦੇ ਲੋਕ ਨੇ, ਜੋ ਇੱਥੋਂ ਦੀ ਮਤਲਬ ਫੋਰਸ ਹੈ, ਉਹ ਸਾਡੀ ਬਹੁਤ ਇੱਜ਼ਤ ਕਰ ਰਹੀ ਹੈ। ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ। ਅਸੀਂ ਮਤਲਬ ਅਸੀਂ ਇਹ ਰੱਬ ਅੱਗੇ ਦੁਆ ਕਰਦੇ ਹਾਂ, ਮਹਾਰਾਜ ਸਾਡੇ ਲੀਡਰਾਂ ਨੂੰ ਭਾਵੇਂ ਇੱਧਰ ਦੇ ਨੇ ਤੇ ਭਾਵੇਂ ਉੱਧਰ ਦੇ ਨੇ, ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ੇ, ਜਿਹੜੇ ਵਿਜਿਆਂ ਵਿੱਚ ਢਿੱਲ ਦੇਣ ਤੇ ਲੋਕ ਜਿਹੜੇ ਨੇ ਇੱਧਰਲੇ ਵੀ ਉੱਧਰ ਜਾ ਸਕਣ, ਵਪਾਰ ਵਧੇ, ਸਾਰਾ ਕੁਝ ਤੇ ਇਹ ਮਤਲਬ ਲੋਕ ਜਿਹੜੇ ਤਰੱਕੀ ਕਰਨ। ਤੇ ਅਸੀਂ ਦੋਵੇਂ ਇੱਕੋ ਪਿੰਡ ਦੇ ਹਾਂ। ਅੱਛਾ, ਵਪਾਰ ਦੀ ਤੁਸੀਂ ਗੱਲ ਕੀਤੀ ਹੈ, ਸਾਡਾ ਵੀ ਇਹੀ, ਅਸੀਂ ਮਤਲਬ ਇੱਕ ਕੋਸ਼ਿਸ਼ ਕਰਦੇ ਹਾਂ ਵੀ ਕਰੋ ਵਪਾਰ ਤੇ ਵਾਗਿਓ ਪਾਰ ਜਾਂ ਅਟਾਰੀ ਤੋਂ ਪਾਰ। ਤੁਹਾਡਾ ਕੀ ਵਿਚਾਰ ਹੈ? ਨਹੀਂ, ਇਹ ਤਾਂ ਜੀ ਜੋ ਇਹ ਖੁੱਲ੍ਹ ਜਾਵੇ ਤਾਂ ਬਹੁਤ ਵਧੀਆ ਹੈ। ਸਾਡੇ ਵਪਾਰੀ ਲੋਕਾਂ ਕੋਲ ਪੈਸਾ ਜਾਵੇ, ਜਿਹੜੇ ਲੋਕਾਂ ਪਬਲਿਕ ਕੋਲੋਂ ਮਤਲਬ ਘੱਟ ਰੇਟ 'ਚ ਚੀਜ਼ ਮਿਲੇ। ਹੁਣ ਵੇਖੋ ਜੀ, ਸਾਡੇ ਲੂਣ ਹੈ, ਜਿਹੜਾ ਪਾਕਿਸਤਾਨੀ ਲੂਣ ਹੈ, ਸਾਨੂੰ 50 ਰੁਪਏ ਕਿਲੋ ਉੱਥੇ ਮਿਲਦਾ, ਕਿੱਡਾ ਅੱਛਾ ਲੂਣ ਹੈ, ਤੇ ਇੱਧਰ ਤੁਹਾਡੇ 4-5 ਰੁਪਏ ਕਿਲੋ ਕਰਕੇ ਮਤਲਬ ਵੀ ਇਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਹੁਣ ਅਸੀਂ ਸੁਣਦੇ ਹਾਂ ਵੀ ਇੱਧਰ ਟਮਾਟਰ 150 ਰੁਪਏ ਕਿਲੋ, ਹਾਂਜੀ, ਤੇ ਉਧਰ ਸਾਡੇ ਟਮਾਟਰ 25-30 ਰੁਪਏ ਕਿਲੋ। ਤਾਂ ਕਰੰਸੀ ਦਾ ਵੀ ਫਰਕ? ਹਾਂਜੀ, ਕਰੰਸੀ ਦਾ ਹੀ ਫਰਕ ਹੈ। ਚਲੋ ਇਹ ਆ ਵੀ ਜੇ ਮਤਲਬ ਲੋਕੀ ਜ਼ਿਆਦਾ ਖੇਤੀ ਕਰਨਗੇ, ਇਹ ਆ ਵੀ ਕਮੀ ਨਹੀਂ ਹੋਏਗੀ, ਆ ਜਾਊਗੀ ਸ਼ਾਇਦ। ਹਾਂਜੀ, ਉਧਰ ਹੀ ਮਤਲਬ ਜਿਹੜੀ ਚੀਜ਼ ਆਵੇਗੀ, ਜ਼ਿਮੀਂਦਾਰ ਨੂੰ ਵੀ ਫਾਇਦਾ ਹੋਊ, ਵਪਾਰੀ ਨੂੰ ਵੀ ਫਾਇਦਾ ਹੋਵੇਗਾ, ਹਰੇਕ ਨੂੰ ਫਾਇਦਾ ਹੋਊ। ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਦੋਵੇਂ ਉਧਰ ਹੀ ਖੁੱਲ੍ਹਣ। ਬਾਕੀ ਇਹ ਆ ਵੀ ਕੁਝ ਲੋਕ ਜਿਹੜੇ ਗਲਤ ਹੁੰਦੇ, ਅਨਸਰ ਹੁੰਦੇ ਨੇ, ਉਹ ਇਹ ਚੀਜ਼ਾਂ ਬੰਦ ਕਰਾ ਦਿੰਦੇ ਨੇ ਜਦੋਂ ਉਹੋ ਜਿਹੇ ਕੰਮ ਵਿੱਚ ਕਰਨ ਲੱਗ ਪੈਂਦੇ ਆ। ਤੇ ਹੋਰ ਇਹ ਸਾਡੇ ਵੀਰ ਜੀ ਮੇਰੇ ਖਿਆਲ ਖੁੱਸਾ ਲੈ ਰਹੇ, ਕਿ ਸੌਦਾ ਬਣ ਗਿਆ ਕਿ ਨਹੀਂ ਬਣਿਆ? ਲੈ ਲਿਆ ਜੀ, ਇਹ ਲੈ ਕਿੰਨੇ ਦਾ ਲਿਆ। ਲਿਆ? ਇਹ ਲੈ 1500 ਦਾ। 1500 ਦਾ? ਹਾਂਜੀ ਪਾਕਿਸਤਾਨੀ 1500 ਦਾ। ਹਾਂਜੀ, ਮੇਚ ਆ ਗਿਆ ਸੀ ਹਾਂ ਮੇਚ ਆਇਆ ਕਰਕੇ। ਹਾਂਜੀ, ਕਿਤੇ ਮੁੜ ਕੇ ਅੱਡੀ ਨੂੰ ਨਾ ਵੱਡੇ ਜਾ ਕੇ। ਨਹੀਂ ਤੁਹਾਡੀ ਯਾਦਦਾਸ਼ਤ ਲੈ ਕੇ ਅੱਡੀ ਨੂੰ ਕਿਉਂ ਵੱਢੂਗਾ ਇਹ? ਹਾਂ, ਪਾਕਿਸਤਾਨ ਲੱਗਦੇ ਯਾਦਦਾਸ਼ਤ ਲੈ ਕੇ ਜਾ ਰਹੇ ਹਾਂ। ਹੋਰ ਸੁਣਾਓ ਤੁਸੀਂ? ਬਸ ਠੀਕ। ਆਪਣਾ ਨਾਂ ਕੀ ਹੈ? ਮੇਰਾ ਨਾਮ ਗੁਰਬਚਨ ਸਿੰਘ ਸੰਧੂ। ਅੱਛਾ, ਕਿਹੜੀ ਜਗ੍ਹਾ ਤੋਂ ਸੰਧੂ ਸਾਹਿਬ? ਅਸੀਂ ਜੀਰਾ ਤੋਂ, ਅੱਛਾ ਜੀ। ਹਾਂ, ਫਿਰੋਜ਼ਪੁਰ ਜ਼ਿਲ੍ਹਾ, ਜੀਰਾ ਤਹਿਸੀਲ ਆ। ਹਾਂਜੀ, ਤੇ ਕਿਹਨੂੰ ਘਰ ਆਪਣਾ? ਪਹਿਲਾ ਜੀ ਪਹਿਲਾਂ ਹੀ। ਮਸਾਂ ਹੀ ਗੁਰੂ ਨਾਨਕ ਸਾਹਿਬ ਅੱਗੇ ਮਿੰਨਤਾਂ ਕੱਢ ਕੇ ਆਏ ਆ ਵੀ ਸਾਨੂੰ ਇੱਕ ਵਾਰੀ ਦਰਸ਼ਨ ਕਰਾ ਦੇ। ਕਿੰਨੀ ਉਮਰ ਹੋ ਗਈ ਆਪਣੀ? 73 ਸਾਲ ਦੀ ਉਮਰ ਹੈ। ਹਾਂ, 73। ਤੇ ਪਾਕਿਸਤਾਨ ਤੋਂ 2 ਸਾਲ ਬਾਅਦ ਹੀ ਬਣ ਆਪਣੇ ਪੈਦਾਇਸ਼ ਹੋਈ ਹੈ। ਹਾਂਜੀ ਹਾਂਜੀ, 2 ਸਾਲ ਹੋ ਗਏ ਪਾਕਿਸਤਾਨ। ਆ ਮੇਰੇ 50 ਚ ਹੈ, 2 ਅਗਸਤ 1950 ਦਾ। ਹਾਂਜੀ, ਅੱਛਾ, ਤੁਸੀਂ ਵੀ ਜੁੱਤੀ ਲੈ ਲਈ ਆ? ਜੁੱਤੀ ਬਈ ਆਪਣਾ ਦਿਖਾਓ, ਬਾਈ ਉਹਨਾਂ ਨੇ ਜੁੱਤੀ ਲਈ ਆ। ਹਾਂ, ਕਿੰਨੇ ਦੀ ਲਈ ਆ? ਇਹ ਮੈਂ ਲਈ ਹੈ ਜੀ 1500 ਦੀ। 1500? ਉਹ ਮਹਿੰਗੀ ਤਾਂ ਨਹੀਂ ਲਾਤੀ ਮੁੰਡਿਓ? ਹਾਂ, ਮਹਿੰਗੀ ਕਿਉਂ ਲਗਾ? ਹਾਂ, ਮੈਨੂੰ ਲੱਗਦਾ ਥੋੜੀ ਜੀ ਮਹਿੰਗੀ ਆ, ਕਿ 100-200 ਰੁਪਈਆ। ਹਾਂਜੀ, ਇਹ ਜੁੱਤੀ ਪਸੰਦ ਆਈ ਹੈ? ਹਾਂ ਜੁੱਤੀ ਪਸੰਦ ਤੇ ਹੈ। ਘਰਦਿਆਂ ਲਈ ਕੀ ਲਿਆ? ਘਰਦਿਆਂ ਵਾਸਤੇ ਚੁੰਨੀਆਂ ਜਾਂਦੀਆਂ ਨੇਗੀਆਂ। ਜੋ ਪਹਿਲੇ ਲੈ ਲੈਣੀਆਂ। ਹਾਂ, ਜੁੜੀ ਵੀ ਲਵਾਂਗੇ, ਜੁੱਤੀ ਲਵਾਂਗੇ। ਲੈ ਸੂਟ ਦੇਖੋ। ਹਾਂਜੀ ਕੀ ਬਾਤ ਆ ਜੀ, ਕੀ ਬਾਤ ਆ। ਹਾਂਜੀ, ਅੱਛਾ, ਆਹ ਚੁੰਨੀ, ਤੁਸੀਂ ਚੁੰਨੀਆਂ ਆਪਣੇ ਲਈ ਫਿਰ ਜੁੱਤੀ ਲਈ ਹੈ ਨਾ? ਹਾਂ, ਜੁੱਤੀ ਲਈ ਨਹੀਂ, ਸੂਟ ਹੀ ਲਿਆ, ਚਿੱਟਾ ਸੂਟ ਹੀ ਲਿਆ ਇੱਕ। ਅੱਛਾ, ਹਾਂਜੀ ਹਾਂਜੀ ਆਪਣੇ ਲਈ ਲਿਆ ਸੂਟ? ਹਾਂਜੀ ਹਾਂਜੀ। ਅੱਛਾ, ਮੈਂ ਕਿਹਾ ਕਈ ਵਾਰ ਇਦਾਂ ਹੁੰਦਾ ਨਾ ਵੀ ਘਰ ਦੇ ਮੁੜ ਕੇ ਵੀ ਰੋਟੀ ਵੀ ਨਹੀਂ ਦਿੰਦੇ ਵੀ ਸਾਡੇ ਨਹੀਂ ਇਹ ਰੋਟੀ ਕਿਉਂ ਨਾ ਦੇਣਗੇ, ਆਪਾਂ ਖੁਸ਼ ਕਰਕੇ ਰੱਖਾਂਗੇ। ਉਹਨਾਂ ਦੇ ਵਾਸਤੇ ਵੀ ਲੈ ਕੇ ਚੱਲੇ ਆ। ਹਾਂ, ਉਹਦਾ ਕੀ ਨਿਆਣਿਆਂ ਨੇ, ਛੋਟਿਆਂ ਨੇ, ਆਪਣੇ ਪੋਤਿਆਂ ਨੇ ਕੀ ਫਰਮਾਇਸ਼ਾਂ ਕੀਤੀਆਂ ਵੀ ਸਾਡੇ ਲਈ ਲੈ? ਉਹਨਾਂ ਤਾਂ ਜੁੱਤੀਆਂ ਵਾਸਤੇ ਆਖਿਆ ਵਧੀਆ ਜੁੱਤੀਆਂ ਉਧਰ ਲੈ ਕੇ ਆਏ, ਇੱਕ ਸੂਟ ਆ ਲੈ ਚੱਲੇ ਆ ਪੋਤਰਿਆਂ ਵਾਸਤੇ। ਆ ਅਮਰੀਕਾ ਰਹਿੰਦੇ ਆ। ਅਮਰੀਕਾ ਰਹਿੰਦੇ? ਹਾਂਜੀ ਹਾਂਜੀ, ਹਾਂ। ਆਪਾਂ ਵੀ ਜੀਰੇ ਤੋਂ ਹੀ ਆਏ? ਮੈਂ ਬੋਤੀਆਂ ਵਾਲਾ ਜੀ, ਜੀਰੇ ਦੇ ਨਾਲ ਹੀ ਪਿੰਡ ਬੋਤੀਆਂ ਵਾਲਾ ਜੀ। ਬੋਤੀਆਂ ਵਾਲਾ? ਹਾਂਜੀ। ਉੱਥੇ ਬੋਤੀਆਂ ਵਾਲਾ ਨੂੰ ਕਿਉਂ ਕਹਿੰਦੇ ਵੀ ਬੋਤੀਆਂ ਜ਼ਿਆਦਾ ਹੁੰਦੀਆਂ ਸੀ? ਪਤਾ ਨਹੀਂ, ਪਤਾ ਜੀਰ ਬੋਤੀਆਂ ਪਹਿਲੇ। ਹਾਂਜੀ, ਜੀਰੇ ਰਹੀਦਾ ਜੀ ਹੁਣ, ਜੀਰੇ ਤੇ। ਹਾਂ, ਕਿਹੜੇ ਪਿੰਡ ਵਾਲੇ ਦੁਆਲੇ? ਸਾਡੇ ਕੱਚਰ ਮੇਰ ਸਿੰਘ ਵਾਲਾ, ਠੱਠਾ ਸਾਹਿਬ, ਅੱਛਾ। ਲੌਕੇ ਕਲਾਂ, ਲੌਕੇ ਖੁਰਦ। ਹਾਂਜੀ, ਆਪਣੇ ਸਾਰਿਆਂ ਚੋਂ ਕਿਸੇ ਦੇ ਪਿਛੋਕੜ ਦਾ ਤਾਲੁਕ ਪਾਕਿਸਤਾਨ ਨਾਲ ਵੀ ਹੈਗਾ ਜਾਂ ਉੱਥੋਂ ਦੇ? ਇਹਨਾਂ ਦਾ ਸਾਡਾ ਜੀ ਲਾਹੌਰ ਦੇ ਨਾਲ ਪਿੰਡ ਵੜੈਚ, ਅੱਛਾ, ਬੜਾ ਕਾਛੇ ਦੇ ਨਾਲ। ਕਾਨੇ ਕਾਛੇ ਦੇ? ਹਾਂਜੀ, ਕਾਛੇ ਦੇ ਨਾਲ। ਆਪਣੇ ਆਪਣਾ ਜੀ ਪਿੰਡ ਪਾਕਿਸਤਾਨ ਦੇ ਵਿੱਚ ਕਸੂਰ ਦੇ ਨਾਲ ਪਿੰਡ ਆ ਢੋਲਣ, ਮੰਡੀ ਜਿਹਨੂੰ ਬੋਲਿਆ ਜਾਂਦਾ ਹੈ। ਨਾਲ ਹੀ ਉਸਮਾਨ, ਇੱਕ ਉਸਮਾਨ ਵਾਲਾ, ਉਸਮਾਨ ਮੰਡੀ ਵੀ ਉਹਨੂੰ ਬੋਲਿਆ ਜਾਂਦਾ ਹੈ। ਨਾਲ ਆ ਜੱਜਲ ਪਿੰਡ, ਨਾਲ ਆ ਦਾਹੂਕੇ, ਤੇ ਬਾਕੀ ਕੁੱਲ ਮੁਕਲ ਉਹ ਪਾਸੇ ਰਹਿ ਗਏ ਪਾਕਪਟਨ ਵਾਲੇ ਰਾਇਨ ਤੇ ਮੇਰੀ ਮਨ ਦੀ ਇਹ ਤਮੰਨਾ ਲਸਾਰੀ ਸਾਹਿਬ, ਤੁਸੀਂ ਸਾਡੇ ਵੱਡੇ ਭਰਾ ਹੋ, ਸਾਡੇ ਬ੍ਰਦਰ ਹੋ। ਇੱਕ ਸਾਡੀ ਤਮੰਨਾ ਇਹ ਹੈ ਕਿ ਕਿਤੇ ਸਾਨੂੰ ਪਿੰਡ ਦੇ ਵੱਡੇ ਪੁਰਖਿਆਂ ਦੇ ਪਿੰਡ ਦੇ ਕਿਤੇ ਦਰਸ਼ਨ ਕਰਵਾ ਦਿਓ। ਅਸੀਂ ਤੁਹਾਡਾ ਬਹੁਤ ਥੈਂਕ ਯੂ, ਬਹੁਤ ਧੰਨਵਾਦ ਕਰਾਂਗੇ। ਤੁਸੀਂ ਕਿਤੇ ਸਾਨੂੰ ਇੱਧਰੋਂ ਦਰਸ਼ਨ ਕਰਵਾ ਦਿਓ, ਫਿਰ ਅਸੀਂ ਉੱਧਰੋਂ ਆਪਣੇ ਭਾਰਤ ਵਿੱਚ, ਇੰਡੀਆ ਵਿੱਚ ਜਾ ਕੇ ਅਸੀਂ ਤੁਹਾਡੀ ਉੱਧਰ ਸਪਾਂਸਰਸ਼ਿਪ ਭੇਜਾਂਗੇ, ਤੁਹਾਨੂੰ ਉੱਧਰ ਬੁਲਾਵਾਂਗੇ, ਤੇ ਫਿਰ ਜਿਹੜੇ ਤੁਹਾਡੇ ਨੇ ਉੱਧਰ ਦੇ ਪਿੰਡ ਆ ਤੁਹਾਨੂੰ ਦਿਖਾਵਾਂਗੇ। ਨਾਲੇ ਤੁਹਾਡਾ ਬਹੁਤ ਮਹਿਮਾਨਬਾਜ਼ੀ ਕਰਾਂਗੇ, ਤੁਹਾਡੀ ਸੇਵਾ ਕਰਾਂਗੇ, ਤੁਹਾਨੂੰ ਨਾਲ ਰੱਖਾਂਗੇ, ਗੱਡੀ ਦੇ ਆ ਕੇ ਘੁਮਾਵਾਂ ਫਿਰਾਵਾਂਗੇ। ਦੇਖੋ ਜੀ, ਤੁਹਾਡੀ ਜਿਹੜੀ ਇਹ ਇੱਛਾ ਆ, ਅਸੀਂ ਉਹਨੂੰ ਸਮਝ ਸਕਦੇ ਹਾਂ ਬੜੀ ਗਹਿਰਾਈ ਦੇ ਨਾਲ, ਕਿ
ਧਰਤੀ ਨਾਲ ਜੁੜੇ ਹੋਏ ਬੰਦਿਆਂ ਦੀ ਆਪਣਾ ਜੱਦੀ ਪਿੰਡ ਦੇਖਣ ਦੀ ਕਿੰਨੀ ਚਾਹ ਹੁੰਦੀ ਆ, ਲੇਕਿਨ ਕੁਝ ਤਕਾਜ਼ੇ ਆ, ਕਾਨੂੰਨੀ ਤਕਾਜ਼ੇ ਜਿਹੜੇ ਵਿੱਚ ਆਪਾਂ ਟਰੈਵਲ ਨਹੀਂ ਕਰ ਸਕਦੇ ਜੱਥੇ ਤੋਂ ਹਟ ਕੇ। ਤੁਸੀਂ ਖੁੱਲਾ ਵੀਜ਼ਾ ਲੈ ਕੇ ਆਓ, ਤੁਹਾਨੂੰ ਪੂਰਾ ਪੰਜਾਬ ਘੁਮਾਵਾਂਗੇ। ਤੇ ਬਾਕੀ ਇਸ ਟਾਈਮ ਜੱਥੇ ਨੂੰ ਛੱਡ ਕੇ ਆਪਾਂ ਨਹੀਂ, ਵਾਇਲੇਸ਼ਨ ਹੋ ਜਾਂਦੀ ਆ ਤੁਹਾਡੀ ਸੁਰੱਖਿਆ ਲਈ। ਕਈ ਚੀਜ਼ਾਂ ਜਿਹੜਾ ਮੂਵਮੈਂਟ ਵੀ ਕਰਨੀ ਹੁੰਦੀ ਹੈ, ਬੰਦਾ ਪਿੱਛੇ ਰਹਿ ਜਾਵੇ, ਉਹ ਪ੍ਰੋਬਲਮ ਬਣਦੀ ਆ। ਤੇ ਛਾਪਰ ਬਾਬਾ ਭਾਈ ਲੈ ਇਹ ਛਾਪਰ ਭਾਈਜਾਨ ਵੀ ਬੇਨਤੀ ਇਹ ਆ ਵੀ ਇੱਕ ਤਾਂ ਮੈਂ ਆਪਣੇ ਵਾਸਤੇ ਲਿਆ ਆਪਣਾ ਕੁੜਤਾ ਪਜਾਮਾ, ਕਿਉਂਕਿ ਆਪਾਂ ਨੂੰ ਪੰਜਾਬੀਆਂ ਦਾ ਕੁੜਤੇ ਪਜਾਮੇ ਦਾ ਸ਼ੌਂਕ ਆ। ਇਹ ਕੁੜਤਾ ਪਜਾਮਾ ਬਹੁਤ ਵਧੀਆ ਜੀ, ਇਹ ਇੱਧਰ ਦੇ 1800 ਰੁਪਏ ਦਾ ਹੈ ਤੇ ਇਹ ਬਹੁਤ ਹੀ ਵਧੀਆ ਜੀ। ਤੇ ਇੱਕ ਘਰ ਵਾਲੀ ਵਾਸਤੇ ਔਰ ਇੱਕ ਬੇਟੀ ਵਾਸਤੇ, ਇੱਕ ਮਾਤਾ ਜੀ ਵਾਸਤੇ। ਤੇ ਹਾਂਜੀ ਹਾਂਜੀ, ਮੈਂ ਆਖਿਆ ਵੀ ਉਹ ਕਹਿੰਦੇ ਵੀ ਕੋਈ ਨਾ ਕੋਈ ਨਿਸ਼ਾਨੀ ਲੈ ਕੇ ਆਇਓ ਜੇ। ਤੇ ਅੱਜ ਅਸੀਂ ਇੱਧਰੋਂ ਪਾਕਿਸਤਾਨ ਦੇ ਵਿੱਚੋਂ ਨਿਸ਼ਾਨੀ ਲੈ ਕੇ ਚੱਲੇ ਹਾਂ। ਪਾਕਿਸਤਾਨ ਦੇ ਅਸੀਂ ਕਹਿ ਸਕਦੇ ਇਹ ਸਾਡਾ ਸਾਰਾ ਪੰਜਾਬ ਹੀ ਹੈ, ਇਹ ਸਾਡਾ ਆਪਣਾ ਪੰਜਾਬ ਹੈ, ਖੂਨ ਵੀ ਸਾਡਾ ਆਪਣਾ ਹੀ ਹੈ। ਇਸ ਕਰਕੇ ਅਸੀਂ ਇਹਨਾਂ ਨਾਲ ਬਹੁਤ ਪਿਆਰ ਕਰਦੇ ਹਾਂ, ਸਾਡੇ ਨਾਲ ਪਿਆਰ ਨੇ। ਇਹਨਾਂ ਨੇ ਸਾਡੀ ਮਹਿਮਾਨਬਾਜ਼ੀ ਬਹੁਤ ਕੀਤੀ ਹੈ। ਇਹਨਾਂ ਦਾ ਇਹਨਾਂ ਦੀ ਮੁਸ਼ਤਾਕ ਕਲਾਥ ਸੈਂਟਰ ਕੀਤੀ ਹੈ। ਇਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਠੰਡਾ ਪਿਲਾਇਆ, ਸਾਡੀ ਮਹਿਮਾਨਬਾਜ਼ੀ ਕੀਤੀ ਹੈ, ਸਾਡਾ ਬਹੁਤ ਮਾਣ ਕੀਤਾ ਹੈ। ਸਾਨੂੰ ਖਾਣੇ ਦੀ ਦਾਵਤ ਦੇ ਰਿਹਾ ਸੀ। ਮੈਂ ਨਹੀਂ, ਹੁਣ ਫਿਰ ਕਦੀ ਸਬੱਬ ਬਣਿਆ ਤੇ ਫਿਰ ਜ਼ਰੂਰ ਅਸੀਂ ਤੁਹਾਡੇ ਕੋਲ ਆਵਾਂਗੇ।